ਜਥੇਦਾਰ ਸਾਹਿਬ ਨੂੰ ਜੀਕੇ ਹੁਣੀ ਮਿਲੇ ਆ, ਮੀਟਿੰਗ ਨੂੰ ਲੈ ਕੇ ਕਿਆਸ ਰਹੀਆਂ ਆ। ਉਧਰ ਅੰਮ੍ਰਿਤਪਾਲ ਸਿੰਘ ਦੇ ਐਪੀਸੋਡ ਦੇ ਵਿੱਚ ਇੱਕ ਨਵੀਂ ਆਡੀਓ ਆਈ ਹੈ ਸਾਹਮਣੇ। ਅੱਜ ਦੇਖੋ ਅਮਰਪਾਲ ਸਿੰਘ ਦੀ ਆਡੀਓ ਹੈ, ਉਹ ਆਡੀਓ ਤੇ ਬਸ ਉਹੀ ਹੈ, ਦੋ ਚੀਜ਼ਾਂ ਦਾ ਹੀ ਮੈਸੇਜ ਹੈ ਕਿ ਇੱਕ ਤੇ ਵੀ ਮੰਨੋ ਪੁਲਿਸ ਕਸਟਡੀ ਚ ਨਹੀਂ ਹੈ, ਤੇ ਦੂਸਰਾ ਇਹ ਹੈ ਕਿ ਸਰਬੱਤ ਖਾਲਸਾ ਕੀਤਾ ਜਾਵੇ। ਬਸ ਇਹ ਹੈ। ਉਸ ਆਡੀਓ ਦੇ ਵਿੱਚ ਆਡੀਓ ਸੁਣੀ ਤੇ ਆਡੀਓ ਦੇ ਵਿੱਚ ਆਵਾਜ਼ ਤੇ ਇਸ ਤਰ੍ਹਾਂ ਲੱਗਦਾ ਕਿ ਅਮਰਪਾਲ ਸਿੰਘ ਦੀ ਬਾਕੀ ਵਿੱਚ ਆਪਾਂ ਕਹਿ ਸਕਦੇ ਜਿਵੇਂ ਖਾਨਾ ਪੂਰਤੀ ਹੁੰਦੀ ਹੈ ਕਿ ਅਸੀਂ ਪੁਸ਼ਟੀ ਨਹੀਂ ਕਰਦੇ। ਹਾਂਜੀ ਨਹੀਂ, ਮੈਂ ਇਹ ਗੱਲ ਕਹਿ ਰਿਹਾ ਸੀਗਾ ਕਿ ਦੇਖੋ ਗੱਲ ਇਹ ਆ ਕਿ ਆਡੀਓ ਦੇ ਵਿੱਚ ਜਿਹੜੀ ਅੱਜ ਆਡੀਓ ਆਈ ਹੈ ਉਹਦੇ ਵਿੱਚ ਚਲੋ ਇੱਕ ਡਿਸਕਲੇਮਰ ਹੋ ਗਿਆ ਕਿ ਹਾਂ ਜੀ ਅਸੀਂ ਤਸਦੀਕ ਨਹੀਂ ਕਰਦੇ, ਪਰ ਆਵਾਜ਼ ਤੇ ਜੋ ਉਸ ਆਡੀਓ ਦਾ ਮਜ਼ਮੂਨ ਆ ਉਹਨੂੰ ਜੇ ਤੁਸੀਂ ਦੇਖੋਗੇ ਤਾਂ ਕਾਫੀ ਕੁਛ ਮਤਲਬ ਕਿ ਸਪਸ਼ਟ ਹੋ ਜਾਂਦਾ ਹੈ। ਅਮਰਤਪਾਲ ਸਿੰਘ ਨੇ ਇੱਕ ਤੇ ਗੱਲ ਇਹ ਕਹੀ ਹੈ ਕਿ ਵੇਖੋ ਮੈਂ ਢਿੱਲਾ ਮੱਠਾ, ਤੇ ਬਈ ਦੂਜਾ ਇਹ ਆ ਕਿ ਪ੍ਰਸ਼ਾਦਾ ਲੰਗੇ ਡੰਗ ਮਿਲਦਾ ਹੈ। ਆਹੀ ਗੱਲ ਅਸੀਂ ਵੀ ਸਮਝਾਉਂਦੇ ਹਾਂ ਲੋਕਾਂ ਨੂੰ ਜਿਹੜੇ ਕਹਿ ਦਿੰਦੇ ਆ ਭਾਈ ਸਾਹਿਬ ਦੇ ਮਤਲਬ ਕਿ ਆ ਕਿੱਦਾਂ ਦਾ ਹੁਲੀਆ, ਉਦਾਂ ਦਾ ਹੁਲੀਆ, ਉਹ ਫਰਾਰੀ ਤੇ ਨੇ, ਉਹ ਕੋਈ ਸ਼ਾਪਿੰਗ ਤੇ ਥੋੜੀ ਹੈ। ਇਹ ਗੱਲ ਸੋਚ ਕੇ ਦੇਖੋ ਤੁਸੀਂ ਕਿ ਤੁਹਾਨੂੰ ਕੋਈ ਰਿਸ਼ਤੇਦਾਰ, ਕੋਈ ਨੇੜਲਾ ਜਿੱਥੇ ਕੋਈ ਲੌਜਿਸਟਿਕ ਸਹੂਲੀਅਤ ਕੁਛ ਵੀ ਨਹੀਂ ਮਿਲ ਰਿਹਾ ਦਿੰਦਾ ਹੈ, ਕੋਈ ਵਿਰਲਾ ਟਾਵਾਂ, ਤੇ ਹਜ਼ਾਰਾਂ ਪੁਲਿਸ ਵਾਲੇ, ਦਰਜਨਾਂ ਏਜੰਸੀਆਂ ਮਗਰ ਹੋਣ, ਬਹੁਤ ਔਖਾ ਹੋ ਜਾਂਦਾ ਹੈ। ਇਹ ਚੀਜ਼ ਨੂੰ ਇਮੇਜਿਨ ਕਰਕੇ ਦੇਖੋ ਤੁਸੀਂ ਕਦੇ। ਤਾਂ ਖੈਰ ਉਹ ਗੱਲਾਂ ਕਈਆਂ ਗਈਆਂ ਨੇ ਕਿ ਬਈ ਮੈਂ ਪੁਲਿਸ ਕਸਟਡੀ ਚ ਨਹੀਂ ਹਾਂ, ਇੱਕ ਡੰਗ ਪ੍ਰਸ਼ਾਦਾ ਮਿਲਦਾ ਹੈ, ਇੱਕ ਆਦੇ ਛਕ ਲਈਦਾ ਹੈ, ਦੂਸਰਾ ਕਿ ਉਸ ਦਿਨ ਬਿਮਾਰ ਸਾਂ। ਮਤਲਬ ਉਸ ਦਿਨ ਬਿਮਾਰ ਦਾ ਮਤਲਬ ਇਹ ਹੈ ਕਿ ਉਹ ਸ਼ਾਇਦ ਵੀਡੀਓ ਜਿਹੜੀ ਹੈ ਨਾ ਉਹ ਕੁਛ ਦਿਨ ਪਹਿਲਾਂ ਦੀ ਸ਼ੂਟ ਹੋਈ ਹੋ ਸਕਦੀ ਹੈ, ਤਾਂ ਜਿਹੜੇ ਰਿਐਕਸ਼ਨ ਆਣੇ ਸ਼ੁਰੂ ਹੋਏ ਸੀਗੇ ਉਸ ਤੋਂ ਬਾਅਦ ਆਡੀਓ ਇੰਨੇ ਘੰਟਿਆਂ ਬਾਅਦ ਆ ਗਈ, ਤਾਂ ਇਹਦਾ ਮਤਲਬ ਇਹ ਨਿਕਲਦਾ ਕਿ ਵੀਡੀਓ ਸ਼ਾਇਦ ਸ਼ੂਟ ਕਰਕੇ ਜਾਂ ਵੀਡੀਓ ਪਾਉਣੀ, ਕਿਉਂਕਿ ਇਹਨਾਂ ਨੇ ਆਈਪੀ ਐਡਰੈਸ ਜਿਹੜੇ ਆ ਕੁਛ 2-3 ਜਿਹੜੇ ਟ੍ਰੇਸ ਕੀਤੇ ਆ ਦੱਸਦੇ ਆ। ਤਾਂ ਗੱਲ ਇਹ ਹੈ ਕਿ ਸ਼ਾਇਦ ਵੀਡੀਓ ਉਹਨਾਂ ਨੇ ਪਾਉਣ ਦੀ ਬਜਾਏ ਜੋ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਨਾਲ ਚੱਲ ਰਹੇ ਨੇ ਇਸ ਟਾਈਮ, ਉਹਨਾਂ ਨੇ ਕਿਹਾ ਹੋਵੇਗਾ ਕਿ ਆਡੀਓ ਸੌਖਾ ਤਰੀਕਾ ਹੈ, ਪਰ ਆਡੀਓ ਵੀ ਹੁਣ ਆਪਣੇ ਆਪ ਦੇ ਵਿੱਚ ਇੱਕ ਜਾਂਚ ਪੜਤਾਲ ਦਾ ਵਿਸ਼ਾ ਹੋਵੇਗਾ ਕਿ ਕਿੱਧਰੋਂ ਗਈ ਹੈ, ਕਿੱਧਰੋਂ ਆਈ ਹੈ, ਹਿਸਾਬ ਕਿਤਾਬ ਕੀ ਆ। ਤਾਂ ਕਹਿਣ ਦਾ ਭਾਵ ਇਹ ਹੈ ਕਿ ਦੋ ਚੀਜ਼ਾਂ ਉਹਦੇ ਚ ਨੇ ਕਿ ਇੱਕ ਤੇ ਇਹ ਆ ਕਿ ਮੰਨੋ ਕਿ ਪੁਲਿਸ ਕਸਟਡੀ ਚ ਨਹੀਂ ਆ, ਸੈਕੰਡ ਕਿ ਸਰਬੱਤ ਖਾਲਸਾ ਕਾਲ ਕੀਤੀ ਜਾਵੇ। ਤਾਂ ਇਹ ਹੁਣ ਹੈ ਦੋਨਾਂ ਹੀ ਆਡੀਓ ਤੇ ਵੀਡੀਓ ਚ ਇੱਕ ਚੀਜ਼ ਜਿਹੜੀ ਆ ਉਹ ਤੁਹਾਨੂੰ ਮਿਲੇਗੀ ਕਿ ਖਾਲਿਸਤਾਨ ਦਾ ਕਿਤੇ ਵੀ ਜ਼ਿਕਰ ਨਹੀਂ ਹੈ, ਵੀਡੀਓ ਚ ਵੀ ਨਹੀਂ ਹੈ, ਆਡੀਓ ਚ ਵੀ ਨਹੀਂ ਹੈ। ਬੋਡੀ ਲੈਂਗੁਏਜ ਨੂੰ ਵੀ ਕਈ ਸਵਾਲ ਕਰ ਰਹੇ ਨੇ, ਪਰ ਮੈਂ ਜਿਹੜੀ ਗੱਲ ਸੋਚ ਰਿਹਾ ਸੀਗਾ ਤੇ ਉਹ ਸਮਝਾ ਵੀ ਰਹੇ ਸੀਗੇ ਅਸੀਂ ਕਿ ਜਿਹੜਾ ਇਹ ਸਵਾਲ ਤੁਸੀਂ ਚੁੱਕ ਰਹੇ ਹੋ ਨਾ ਕਿ ਬਈ ਪੁਲਿਸ ਦੇ ਦਬਾਅ ਹੇਠ ਏਦਾਂ ਹੋ ਗਿਆ ਉਦਾਂ ਹੋ ਗਿਆ, ਅਮਰਤਪਾਲ ਸਿੰਘ ਨੇ ਉਸੇ ਹੀ ਚੀਜ਼ ਦਾ ਜਵਾਬ ਦਿੱਤਾ ਹੈ ਕਿ ਮੈਂ ਟੌਰਚਰ ਤੋਂ ਨਹੀਂ ਡਰਦਾ, ਮੈਂ ਗ੍ਰਿਫਤਾਰੀ ਤੋਂ ਨਹੀਂ ਡਰਦਾ। ਜੋ ਇਹ ਗੱਲਾਂ ਕਰਦੇ ਨੇ ਕਿ ਜੀ ਸ਼ਰਤ ਚੱਲ ਰਹੀ ਹੈ, ਸਾਡੀ ਗੱਲਬਾਤ ਚੱਲ ਰਹੀ ਹੈ ਸਰੈਂਡਰ ਜਾਂ ਗ੍ਰਿਫਤਾਰੀ ਨੂੰ ਲੈ ਕੇ, ਅਜਿਹਾ ਕੁਛ ਨਹੀਂ। ਤਾਂ ਉਹ ਜਿਹੜਾ ਸਵਾਲ ਚੁੱਕਿਆ ਜਾਂਦਾ ਹੈ ਨਾ ਕਿ ਬਈ ਪੁਲਿਸ ਦੀ ਹਿਰਾਸਤ ਦੇ ਵਿੱਚ ਵੀਡੀਓ ਪੈ ਰਹੀਆਂ, ਤਾਂ ਉਹ ਇੱਕ ਤਰ੍ਹਾਂ ਨਾਲ ਹੁਣ ਜੇ ਤੁਸੀਂ ਠੇਠ ਭਾਸ਼ਾ ਚ ਜਾ ਕੇ ਦੇਖੋਗੇ ਤਾਂ ਇਸ ਤਰ੍ਹਾਂ ਜਦੋਂ ਕੋਈ ਬੰਦਾ ਪੁਲਿਸ ਦੇ ਦਾਅਵੇ ਹੇਠ ਪੁਲਿਸ ਦੀਆਂ ਗੱਲਾਂ ਮੰਨਣ ਲੱਗ ਪਵੇ ਤਾਂ ਉਹਨੂੰ ਕਹਿੰਦੇ ਕਿ ਪੁਲਿਸ ਤੋਂ ਚਾਲੂ ਹੋਇਆ। ਉਹ ਇੱਕ ਐਸਾ ਸ਼ਬਦ ਆ ਜਿਹੜਾ ਮਤਲਬ ਕਿ ਜੇ ਆਪਾਂ ਦੇਖੀਏ ਤਾਂ ਬੜਾ ਕਹਿ ਲਓ ਕਿ ਸਹੀ ਸ਼ਬਦ ਨਹੀਂ ਹੈ ਉਹ ਜੀ। ਤਾਂ ਇਸ ਕਰਕੇ ਉਹ ਸਵਾਲ ਚੋਂ ਇੱਕ ਸਵਾਲ ਨਿਕਲਦਾ ਸੀਗਾ। ਮੈਂ ਇਹੀ ਗੱਲ ਕੱਲ ਦਾ ਹੀ ਕਹੀ ਜਾ ਰਿਹਾ ਸੀ ਜਿੱਥੇ ਵੀ ਕਿਤੇ ਬੋਲਣ ਦਾ ਮੌਕਾ ਮਿਲਦਾ ਹੈ ਕਿ ਇਹ ਸਵਾਲ ਤੁਸੀਂ ਵੀਡੀਓ ਤੇ ਨਹੀਂ ਉਠਾ ਰਹੇ, ਇਹ ਸਵਾਲ ਤੁਸੀਂ ਅਮਰਤਪਾਲ ਸਿੰਘ ਦੇ ਹੌਸਲੇ ਤੇ ਵੀ ਉਠਾ ਰਹੇ ਜੇ ਤੁਸੀਂ ਉਹਦੇ ਸਮਰਥਕ ਹੋ। ਤਾਂ ਇਹੀ ਚੀਜ਼ ਜਿਹੜੀ ਆ ਆਡੀਓ ਨੂੰ ਸਮਝਣ ਦਾ ਯਤਨ ਕਰੋ। 4-5 ਵਾਰੀ ਜਦੋਂ ਤੁਸੀਂ ਉਹਨੂੰ ਪਲੇ ਕਰੋਗੇ, ਆਰਾਮ ਨਾਲ ਸੁਣੋਗੇ, ਜੇ ਉਹ ਵੀਡੀਓ ਸਹੀ ਆਡੀਓ ਸਹੀ ਹੈ ਤਾਂ ਵੀਡੀਓ ਨੂੰ ਸਹੀ ਠਹਿਰਾਉਣ ਵਾਸਤੇ ਹੀ ਹੈ, ਸਵਾਲਾਂ ਦਾ ਜਵਾਬ ਦੇਣ ਵਾਸਤੇ ਹੈ। ਤਾਂ ਆ ਹੈ। ਖੈਰ ਦੇਖਦੇ ਹਾਂ ਜੀ ਅੱਗੇ ਕੀ ਬਣਦਾ। ਬਾਕੀ ਜਿਹੜੀ ਮੁਲਾਕਾਤ ਹੋਈ ਹੈ ਮਨਜੀਤ ਸਿੰਘ ਜੀਕੇ ਹੋਰਾਂ ਦੀ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨਾਲ, ਇਹਦੇ ਵਿੱਚ ਹੁਣ ਕੀ ਉਹਨਾਂ ਦੀ ਗੁਫ਼ਤਗੂ ਹੋਈ ਹੈ ਪਤਾ ਨਹੀਂ। ਅੱਜ ਕੱਲ ਪੁਲਿਸ ਕਰਮਚਾਰੀਆਂ ਦੀ, ਪੁਲਿਸ ਅਧਿਕਾਰੀਆਂ ਦੀ ਵੀ ਦੱਸਦੇ ਆ ਕਿ ਮੀਟਿੰਗ ਇਹਨਾਂ
ਦੇ ਨਾਲ ਹੋ ਚੁੱਕੀ ਹੈ, ਜਥੇਦਾਰ ਸਾਹਿਬ ਦੇ ਨਾਲ। ਹੁਣ ਅਕਾਲੀ ਦਲ ਅੰਮ੍ਰਿਤਸਰ ਵੀ ਸਪੋਰਟ ਦੇ ਵਿੱਚ ਆ ਰਿਹਾ ਕਿ ਸਰਬੱਤ ਖਾਲਸਾ ਬੁਲਾਉਣਾ ਚਾਹੀਦਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਦੋ ਪਾਸਿਓਂ ਹੀ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦਬਾਅ ਹੈ। ਇੱਕ ਤੇ ਆ ਕਿ ਖਾਲਸਾ ਜਿਹੜਾ ਮਤਲਬ ਕਿ ਇਸ ਵੇਲੇ ਇਸ ਹੱਕ ਦੇ ਵਿੱਚ ਹੈ ਕਿ ਸਰਬੱਤ ਖਾਲਸਾ ਸੱਦ ਲਓ, ਮਤਲਬ ਕਿ ਸਮਰਥਨ। ਤਾਂ ਵਿਰੋਧ ਵਾਲੇ ਵੀ ਥੋੜੇ ਨਹੀਂ ਹੋਣਗੇ, ਸਰਕਾਰ ਵੀ ਖਲੋਤੀ ਹੈ ਉਹਦੇ ਚ। ਤਾਂ ਇਹ ਵੀ ਚੀਜ਼ ਹੈ ਨਾ ਕਿ ਦੋਨਾਂ ਪਾਸਿਓਂ ਹੀ ਇੱਕ ਦਬਾਅ ਬਣੇਗਾ। ਤਾਂ ਹੁਣ ਕੀ ਫੈਸਲਾ ਲੈਂਦੇ ਆ, ਦੇਖਣ ਵਾਲੀ ਗੱਲ ਹੈ। ਪਰ ਮਨਜੀਤ ਸਿੰਘ ਜੀਕੇ ਦਾ ਦਿੱਲੀੋਂ ਆਉਣਾ, ਠੀਕ ਹੈ ਨਾ ਜੀ। ਤਾਂ ਮਨਜੀਤ ਸਿੰਘ ਦਿੱਲੀ ਉਹ ਕੀ ਕਰਦੇ ਅੱਜ ਕੱਲ, ਕਿਹਨਾਂ ਦੇ ਨਾਲ ਵਿਚਰਦੇ ਆ, ਸਾਰਿਆਂ ਨੂੰ ਪਤਾ, ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਤੇ ਰਾਤੀ SSP ਦਾ ਜਾਣਾ ਸ਼ਾਇਦ ਮੈਸੇਜ ਲੱਗ ਰਹੇ ਨੇ, ਸੁਨੇ ਲੱਗ ਰਹੇ। ਮੈਂ ਤਾਂ ਹੀ ਕਹਿ ਰਿਹਾ ਕਿ ਦੋਹਾਂ ਪਾਸਿਆਂ ਤੋਂ ਦਬਾਅ ਰਹੇਗਾ। ਬਾਕੀ ਹੁਣ ਡਿਸੀਜਨ ਕੀ ਬਣਦਾ, ਫੈਸਲਾ ਕੀ ਬਣਦਾ, ਇੰਤਜ਼ਾਰ ਕਰਦੇ ਹਾਂ।